ਤੁਸੀਂ ਕੀ ਹੈ ਦਮ ਪੜਤਾ ਪਾਕਿਸਤਾਨ ਤੋਂ? ਅਸੀਂ ਅੱਗੇ ਹੀ ਜਾ ਰਹੇ ਹਾਂ, ਪਹਿਲੇ ਰਾਈਜ਼ਿੰਗ ਸਟਾਰ 'ਚ ਅਸੀਂ ਜਿੱਤ ਗਏ ਨੇ ਤੇ ਹੁਣ ਟਰਾਈ ਸੀਰੀਜ਼ 'ਚ ਵੀ ਅਸੀਂ ਫੜੇ ਨਹੀਂ ਜਾ ਰਹੇ। ਤੇ ਵਫਾਜ਼ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਇੱਕ ਮਰਤਬਾ ਫਿਰ ਤੁਸੀਂ ਮੌਕਾ ਦਿੱਤਾ ਬੋਲਣ ਦਾ। ਤੇ ਅਸੀਂ ਕੀ ਦਮ ਕਰਨਾ ਜੀ, ਇਹ ਤੇ ਕ੍ਰੈਡਿਟ ਗੋਜ਼ ਟੂ ਟੀਮ। ਚਲੋ ਕੁਝ ਅੱਛਾ ਤੇ ਹੋ ਰਿਹਾ ਹੈ, ਜੋ ਵੀ, ਚਾਹੇ ਛੋਟੀ ਟੀਮਾਂ ਦੇ ਖਿਲਾਫ ਹੋ ਰਿਹਾ ਹੈ, ਚਾਹੇ ਸ਼੍ਰੀਲੰਕਾ ਹੈ, ਜ਼ਿੰਬਾਬਵੇ ਹੈ, ਕੁਝ ਅੱਛਾ ਹੋ ਰਿਹਾ ਹੈ, ਇਹ ਸਭ ਤੋਂ ਅੱਛੀ ਗੱਲ ਹੈ। ਫਿਰ ਦੂਜੀ ਗੱਲ ਸਿਰਫ ਇਹ ਨਹੀਂ ਕਿ ਸਿਰਫ ਪਾਕਿਸਤਾਨੀ ਟੀਮ ਅੱਛਾ ਕਰ ਰਹੀ ਹੈ, ਤੁਸੀਂ ਵੇਖੋ ਕਿ ਪਾਕਿਸਤਾਨੀ ਜੋ ਸ਼ਹੀਨਜ਼ ਹੈਗੇ ਨੇ, ਹੁਣੀ ਜਿਹੜਾ ਏਸ਼ੀਆ ਕੱਪ ਰਾਈਜ਼ਿੰਗ ਸਟਾਰ ਹੋਇਆ ਹੈ, ਇਹ ਟੀਮ ਸਾਡੀ ਗਈ ਸੀ, ਉਹਦੇ ਵਿੱਚ ਜਿਹੜੇ ਸਾਡੇ ਸਟਾਰਸ ਨੇ, ਕਿਉਂਕਿ ਇੱਕ ਕਮਿੰਗ ਅਪ ਜਿਹੜੇ ਸਟਾਰਸ ਹੈਗੇ ਨੇ ਸਾਡੇ, ਇਹਨਾਂ ਨੇ ਪਾਕਿਸਤਾਨ ਨੂੰ ਜੁਆਇਨ ਕਰਨਾ, ਪਾਕਿਸਤਾਨੀ ਟੀਮ ਨੂੰ, ਤੇ ਬੜੀ ਅੱਛੀ ਗੱਲ ਹੈ। ਤੇ ਉੱਥੇ ਤੇ ਸਾਰੀਆਂ ਟੀਮਾਂ ਸਨ, ਇੰਡੀਆ ਸੀ, ਅਫਗਾਨਿਸਤਾਨ, ਬੰਗਲਾਦੇਸ਼। ਦੇਖੋ ਸਾਊਥ ਅਫਰੀਕਾ ਦੀ ਟੀਮ ਇੱਥੇ ਆਈ, ਤੁਹਾਨੂੰ ਪਤਾ ਹੈ, ਤੇ ਸਾਊਥ ਅਫਰੀਕਾ ਦੀ ਟੀਮ ਜਦੋਂ ਇੱਥੇ ਆਈ ਤੇ ਬੜੀ ਗੱਲਾਂ ਕੀਤੀਆਂ ਗਈਆਂ, ਛੋਟੀ ਟੀਮ ਆਈ ਏ, ਸੀਨੀਅਰ ਪਲੇਅਰ ਨਹੀਂ ਆਏ। ਦੇਖੋ ਇੱਕ ਗੱਲ ਯਾਦ ਰੱਖੋ, ਪਾਕਿਸਤਾਨ ਕਦੇ ਵੀ ਕਿਸੇ ਮੁਲਕ ਨੂੰ ਨਹੀਂ ਕਹਿੰਦਾ ਕਿ ਛੋਟੀ ਟੀਮ ਭੇਜੋ। ਪਾਕਿਸਤਾਨ ਦਾ ਇੱਥੇ ਇਨਵੀਟੇਸ਼ਨ ਹੁੰਦਾ ਕਿ ਟੀਮ ਆਵੇ, ਉਹ ਖੇਡੇ। ਇਹ ਆਪਣੇ ਬੋਰਡ ਦਾ ਡਿਸੀਜਨ ਹੁੰਦਾ ਹੈ ਕਿ ਕਿਸ ਨੂੰ ਭੇਜਣਾ ਹੈ, ਕਿਸ ਨੂੰ ਨਹੀਂ ਭੇਜਣਾ, ਪ੍ਰਾਇੋਰਟੀ ਤੇ ਸੀਨੀਅਰ ਨੂੰ ਰੱਖਣਾ ਹੈ ਕਿ ਨਹੀਂ ਰੱਖਣਾ। ਹੁਣ ਅਫਰੀਕਾ ਨੇ ਨਹੀਂ ਰੱਖਿਆ ਆਪਣੇ ਸੀਨੀਅਰ ਪਲੇਅਰਸ ਨੂੰ, ਇਹ ਉਹਨਾਂ ਦੀ ਮਰਜ਼ੀ ਹੈ, ਅਸੀਂ ਨਹੀਂ ਕਿਹਾ ਪਾਕਿਸਤਾਨ ਨੇ। ਲੇਕਿਨ ਤੁਸੀਂ ਇਹ ਵੇਖੋ ਕਿ ਇੱਥੇ ਜਿਹੜੇ ਪਲੇਅਰ ਆਏ ਸਨ, ਅੱਜ ਉਹਨਾਂ ਨੇ ਇੰਡੀਆ ਨੂੰ ਵਕਤਾ ਪਾਇਆ ਇੰਡੀਆ ਦੇ ਵਿੱਚ, ਤੇ ਅੱਜ ਉਹ ਰੋਂਡੇ ਨੇ। ਹਾਰਮਰ ਜਿਹੜਾ ਉਹਨਾਂ ਦਾ ਸਪਿਨਰ ਸੀ, ਜਦੋਂ ਇੱਥੇ ਉਹ ਪਰਫਾਰਮ ਕਰ ਰਿਹਾ ਸੀ ਪਾਕਿਸਤਾਨ ਦੇ ਅਗੇਂਸਟ, ਤੇ ਉੱਥੇ ਗੱਲ ਕੀਤੀ ਜਾ ਰਹੀ ਸੀ ਕਿ ਬਈ ਇਹ ਦੇਖੋ ਜੀ, ਕੱਲ ਦਾ ਇੱਕ ਮੁੰਡਾ, ਨਵਾਂ ਮੁੰਡਾ ਹੈ, ਤੇ ਉਹ ਉਹਨੇ ਨਚਾਇਆ ਪਾਕਿਸਤਾਨੀ ਬੈਟਰਸ ਨੂੰ, ਤੇ ਉਹ ਵਿਕਟਾਂ ਲੈ ਰਿਹਾ ਉਹਨਾਂ ਦੇ ਖਿਲਾਫ। ਤੇ ਅੱਜ ਉਹੀ ਮੁੰਡਾ ਉੱਥੇ ਜਦੋਂ ਵਿਕਟਾਂ ਲੈ ਰਿਹਾ ਹੈ, ਉਹਨਾਂ ਨੂੰ ਨਚਾ ਰਿਹਾ ਹੈ ਉਹਨਾਂ ਦੀ ਆਪਣੀ ਹੋਮ ਗਰਾਊਂਡ ਦੇ ਉੱਤੇ, ਤੇ ਉਹ ਤਾਰੀਫ ਕਰਨ ਤੇ ਮਜਬੂਰ ਹੋ ਗਏ ਨੇ। ਤੇ ਸੁੱਥੂ ਸੈਮੀ ਜਿਨੇ ਇੱਥੇ ਸੈਂਚੁਰੀ ਮਾਰੀ ਸੀ, ਉਹ ਹਾਲਾਂਕਿ ਬੋਲਰ ਸੀ, ਲੈਫਟ ਆਰਮ ਸਪਿਨਰ, ਉਹਨੇ ਉੱਥੇ ਜਾ ਕੇ ਵੀ ਸੈਂਚੁਰੀ ਮਾਰੀ। ਤੇ ਜਿਹੜੀ ਬੰਦਾ ਗੱਲਾਂ ਕਰਦਾ ਹੈ ਫਿਰ ਉਹਦੇ ਸਾਹਮਣੇ ਵੀ ਆਉਂਦੀਆਂ ਨੇ, ਤੇ ਉਹਨਾਂ ਦੇ ਸਾਹਮਣੇ ਇਹ ਗੱਲ ਆਈ ਹੈ। ਤੇ ਦੇਖੋ ਇਹ ਸੋਸ਼ਲ ਮੀਡੀਆ ਦੇ ਉੱਤੇ ਬੜੀਆਂ ਗੱਲਾਂ ਕੀਤੀ ਜਾਂਦੀਆਂ ਕਿ ਇੱਥੇ ਛੋਟੀ ਟੀਮਾਂ ਆ ਰਹੀਆਂ ਨੇ ਤੇ ਇਹਦਾ ਕੋਈ ਫਾਇਦਾ ਨਹੀਂ। ਦੇਖੋ ਫਾਇਦਾ ਹੋਵੇ ਨਾ ਹੋਵੇ, ਅਸੀਂ ਆਪਣੀ ਕ੍ਰਿਕਟ ਚਲਾਣੀ, ਅਸੀਂ ਆਪਣੇ ਮੁਲਕ ਦੇ ਵਿੱਚ ਵੀ ਟੀਮਾਂ ਲੈ ਕੇ ਆਣੀ ਹੈ, ਉਹਨਾਂ ਦਾ ਡਿਸੀਜਨ ਹੈ। ਉਹ ਛੋਟੀ ਟੀਮ ਘੱਲਣ ਜਾਂ ਵੱਡੀ ਟੀਮ ਘੱਲਣ, ਉਹਨਾਂ ਦੀ ਆਪਣੀ ਮਰਜ਼ੀ ਹੈ, ਲੇਕਿਨ ਅਸੀਂ ਅੱਛੀ ਕ੍ਰਿਕਟ ਖੇਡਣੀ ਹੈ। ਹਾਂ, ਸਾਡਾ ਇੱਕ ਇਹ ਬੜਾ ਅਲਮੀਆ ਹੈ ਕਿ ਅਸੀਂ ਬਾਹਰ ਜਾ ਕੇ ਇੰਗਲੈਂਡ, ਆਸਟ੍ਰੇਲੀਆ, ਸਾਊਥ ਅਫਰੀਕਾ, ਉੱਥੇ ਜਾ ਕੇ ਸਾਡੇ ਕੋਲ ਪਰਫਾਰਮ ਉਸ ਤਰ੍ਹਾਂ ਨਹੀਂ ਹੁੰਦਾ, ਉੱਥੇ ਅਸੀਂ ਸਟਰਗਲ ਕਰਨੇ ਆ। ਲੇਕਿਨ ਉਹਦਾ ਕਸੂਰ ਉਹ ਪਿਚ ਦਾ ਹੁੰਦਾ ਹੈ, ਕਿਉਂਕਿ ਉੱਥੇ ਪਿਚਸ ਚੇਂਜ ਹੋ ਜਾਂਦੀਆਂ ਨੇ, ਉੱਥੇ ਕੰਡੀਸ਼ਨ ਚੇਂਜ ਹੋ ਜਾਂਦੀ ਹੈ। ਪਾਕਿਸਤਾਨ ਦੀ ਕੰਡੀਸ਼ਨਸ, ਪਾਕਿਸਤਾਨ ਦੀ ਪਿਚਸ ਜ਼ਰਾ ਚੇਂਜ ਹੈਗੀਆਂ ਨੇ। ਬਾਕੀ ਰਹਿ ਗਈ ਬਾਬਰ ਆਜ਼ਮ ਦੀ ਗੱਲ, ਤੇ ਬਾਬਰ ਆਜ਼ਮ ਅਗਰ ਚੱਲ ਰਿਹਾ ਹੈ ਤੇ ਸਮਝੋ ਇਹ ਬੜੀ ਖੁਸ਼ਬਖਤੀ ਹੈ ਪਾਕਿਸਤਾਨ ਵਾਸਤੇ। ਜ਼ਿੰਬਾਬਵੇ ਦੇ ਖਿਲਾਫ ਉਹਨੇ ਪਰਫਾਰਮ ਕੀਤਾ ਹੈ, ਲੇਕਿਨ ਉਹਦਾ ਪਰਫਾਰਮ ਕਰਨਾ ਉਹਦੇ ਵਾਸਤੇ ਬਹੁਤ ਅੱਛਾ ਹੈ। ਔਰ ਅਗਰ ਉਹ ਦੇਖੋ ਸਟ੍ਰਾਈਕ ਰੇਟ ਪਿਛਲੇ ਮੈਚ ਦੇ ਵਿੱਚ ਜ਼ਿੰਬਾਬਵੇ ਦੇ ਖਿਲਾਫ ਉਹਦਾ ਬਿਹਤਰ ਹੋਇਆ ਹੈ, 50 ਬੋਲਾਂ ਦੇ ਉੱਤੇ ਉਹਨੇ 72 ਰਨਸ ਦੀ ਇਨਿੰਗਸ ਖੇਡੀ ਹੈ, ਬੜੀ ਅੱਛੀ ਗੱਲ ਹੈ, ਕੌਨਫੀਡੈਂਸ ਮਿਲਦਾ, ਉਹਨੂੰ ਵੀ ਕੌਨਫੀਡੈਂਸ ਮਿਲਿਆ ਹੋਏਗਾ। ਲੇਕਿਨ ਇੱਕ ਬੜੀ ਬਿਹਤਰੀਨ ਗੱਲ ਹੈ ਜਿਹੜੀ ਮੈਨੂੰ ਬੜੀ ਪਸੰਦ ਆ ਰਹੀ ਹੈ, ਅੱਜਕੱਲ ਤੁਸੀਂ ਇਹ ਵੇਖੋ ਕਿ ਪਾਕਿਸਤਾਨ ਟੀਮ ਦੇ ਵਿੱਚ ਕੰਬੀਨੇਸ਼ਨ ਹੁਣ ਬਣਦਾ ਜਾ ਰਿਹਾ ਹੈ। ਸਾਡੇ ਕੋਲ ਇੱਕ ਲੋਟ ਇਕੱਠੀ ਹੋ ਗਈ, ਉਹ ਲੋਟ ਕਿਹੜੀ ਹੈ? ਸਪਿਨਰਸ ਦੀ। ਸਾਡੇ ਕੋਲ ਪਹਿਲੇ ਸਪਿਨਰ ਲੱਭਦਾ ਹੀ ਨਹੀਂ ਸੀ, ਹੁਣ ਤੁਸੀਂ ਵੇਖੋ ਪਾਕਿਸਤਾਨੀ ਟੀਮ ਦੇ ਵਿੱਚ ਅਬਰਾਰ ਹੈ ਹੁਣੀ, ਫਿਰ ਤੁਸੀਂ ਵੇਖੋ ਤੁਹਾਡੇ ਕੋਲ ਫੈਸਲ ਅਕਰਮ ਉੱਥੇ ਬੈਠਾ ਹੈ, ਫਿਰ ਤੁਸੀਂ ਵੇਖੋ ਉਸਮਾਨ ਤਾਰਿਕ ਜਿਹੜਾ ਲਾਸਟ ਟਾਈਮ ਖੇਡਿਆ, ਹੈਟ੍ਰਿਕ ਕੀਤੀ ਉਹਨੇ। ਉਸਮਾਨ ਤਾਰਿਕ ਇੱਕ ਬੜਾ ਮਿਸਟਰੀ ਸਪਿਨਰ ਹੈ, ਹੁਣੇ ਤੱਕ ਸਮਝ ਨਹੀਂ ਆ ਰਿਹਾ, ਕਿਸੇ ਦੀ ਵੀ ਰੇਂਜ ਦੇ ਵਿੱਚ ਨਹੀਂ ਆ ਰਿਹਾ ਉਹ। ਉਸਮਾਨ ਤਾਰਿਕ ਬਾਰੇ ਗੱਲ ਕੀਤੀ ਜਾ ਰਹੀ ਹੈ, ਖਾਸ ਤੌਰ ਤੇ ਜਿਹੜੇ ਇੰਡੀਅਨ ਸ਼ਾਇਕੀਨ ਨੇ ਉਹ ਕਹਿੰਦੇ ਨੇ ਜਦੋਂ ਇਹ ਬੋਲਿੰਗ ਕਰਦੇ ਨੇ ਤੇ ਬੈਟਰਸ ਨੂੰ ਟਾਈਮਿੰਗ ਤੇ ਬੜਾ ਮਸਲਾ ਹੁੰਦਾ, ਇਹਨਾਂ ਦਾ ਜਿਹੜਾ ਐਕਸ਼ਨ ਹੈ ਉਹ ਫਿਰ ਮਸ਼ਕੂਕ ਹੋਣਾ ਚਾਹੀਦਾ। ਜੇ ਇਹਨਾਂ ਦੀ ਮਿਸਾਲ ਲੈ ਲਏ ਤੇ ਰਵਿਚੰਦਰਨ ਅਸ਼ਵਿਨ ਬਾਰੇ ਚ ਕਿਸੇ ਨੇ ਕੋਈ ਗੱਲ ਨਹੀਂ ਕੀਤੀ, ਸੁਨੀਲ ਨਾਰਾਇਣ ਬਾਰੇ ਕਿਸੇ ਨੇ ਗੱਲ ਨਹੀਂ ਕੀਤੀ, ਤੇ ਜਸਪ੍ਰੀਤ ਬੁਮਰਾਹ ਦਾ ਤੁਸੀਂ ਐਕਸ਼ਨ ਵੇਖ ਲਓ। ਨਹੀਂ, ਅਸ਼ਵਿਨ ਤੇ ਚਲੋ ਫਿਰ ਵੀ ਠੀਕ ਸੀ, ਇਹਨਾਂ ਦਾ ਇੱਕ ਹੋਰ ਬੋਲਰ ਸੀ, ਮੈਨੂੰ ਨਾਂ ਭੁੱਲ ਗਿਆ ਉਹਦਾ। ਉਹਦਾ ਐਕਸ਼ਨ ਅਗਰ ਤੁਸੀਂ ਦੇਖੋਗੇ ਉਹ ਤੇ ਬਿਲਕੁਲ ਹੀ, ਯਾਨੀ ਕਿ ਉਹਦਾ ਜਿਹੜਾ ਆਮ ਸੀ ਉਹ ਤੇ ਬਿਲਕੁਲ ਉੱਤੋਂ ਨਹੀਂ ਆਉਂਦੀ ਸੀ, ਉਹ ਤੇ ਬਿਲਕੁਲ ਸਾਈਡ ਤੋਂ ਆਮ ਆਉਂਦੀ ਸੀ, ਸਪਿਨਰ ਸੀ। ਮੈਨੂੰ ਨਾਂ ਯਾਦ ਨਹੀਂ ਆ ਰਿਹਾ, ਬੜੇ ਥੋੜੇ ਮੈਚ ਖੇਡੇ ਨੇ, ਯਾਦਵ ਸ਼ਾਇਦ ਇਸ ਤਰ੍ਹਾਂ ਕਰਕੇ ਨਾਮ ਹੈਗਾ ਸੀ। ਤੇ ਉਹ ਤੇ ਬਲਕਿ ਉਹਦਾ ਐਕਸ਼ਨ ਰਿਪੋਰਟ ਵੀ ਹੋਇਆ ਸੀ, ਉਹਦਾ ਅਗਰ ਐਕਸ਼ਨ ਰਿਪੋਰਟ ਨਹੀਂ ਹੋਇਆ ਕਿਉਂਕਿ ਉਹਦਾ ਤੇ ਇਹਦਾ ਐਕਸ਼ਨ ਮਿਲਦਾ ਜੁਲਦਾ, ਕਿਉਂਕਿ ਉੱਤੋਂ ਬਾਹ ਨਹੀਂ ਆਉਂਦੀ ਉਸਮਾਨ ਤਾਰਿਕ ਦੀ। ਉਹ ਜਿਹੜਾ ਐਂਗਲ ਇੱਕ ਖਾਸ ਦੱਸਿਆ ਜਾਂਦਾ ਹੈ ਇਸ ਕ੍ਰਿਕਟ ਦੇ ਵਿੱਚ, ਬੋਲਿੰਗ ਦੇ ਵਿੱਚ, ਉਸ ਐਂਗਲ ਤੋਂ ਅਗਰ ਤੁਸੀਂ ਬੋਲਿੰਗ ਕਰ ਰਹੇ ਹੋ ਤਾਂ ਠੀਕ ਹੈ, ਅਗਰ ਕਿੱਥੇ 19 ਵੀ ਹੋ ਗਿਆ ਤੇ ਤੁਹਾਡਾ ਐਕਸ਼ਨ ਮਸ਼ਕੂਕ ਹੋ ਜਾਏਗਾ। ਲੇਕਿਨ ਉਸਮਾਨ ਤਾਰਿਕ ਆਪਣੇ ਆਪ ਨੂੰ ਕਲੀਅਰ ਕਰਵਾ ਕੇ ਆਇਆ ਹੈ। ਇੰਡੀਅਨ ਮੀਡੀਆ ਨੇ ਗੱਲ ਕਰਨੀ ਹੀ ਕਰਨੀ
ਤੇ ਉਹਨੇ ਲਾਜ਼ਮੀ ਕਰਨੀ। ਲੇਕਿਨ ਮੈਂ ਗੱਲ ਬੜੀ ਇੰਪੋਰਟੈਂਟ ਕਰ ਰਿਹਾ, ਪਾਕਿਸਤਾਨੀ ਟੀਮ ਵਾਸਤੇ ਬੜੀ ਅੱਛੀ ਗੱਲ ਹੈ। ਮੈਂ ਜਲਦੀ ਜੇ ਮੈਂ ਗੱਲ ਕਰ ਦਿੰਦਾ ਵਾ, ਫੈਸਲ ਅਕਰਮ ਹੋ ਗਿਆ, ਇਬਰਾਰ ਹੋ ਗਿਆ, ਉਸਮਾਨ ਤਾਰਿਕ ਹੋ ਗਿਆ, ਫਿਰ ਸ਼ਾਹੀਨ ਦੇ ਵਿੱਚ ਤੁਸੀਂ ਵੇਖੋ ਉੱਥੇ ਮੁੰਡੇ ਤਿਆਰ ਹੋ ਰਹੇ ਨੇ। ਉੱਥੇ ਸੁਫਿਆਨ ਮੁਕੀਮ ਪਰਫਾਰਮ ਕਰ ਰਿਹਾ ਸੀ, ਉੱਥੇ ਉਹ ਸਾਦ ਮਸੂਦ ਪਰਫਾਰਮ ਕਰ ਰਿਹਾ ਸੀ, ਉੱਥੇ ਉਹ ਮਾਸ ਸਦਾਕਤ ਪਰਫਾਰਮ ਕਰ ਰਿਹਾ ਸੀ। ਸਪਿਨਰ ਦੇ ਵਿੱਚ ਗੱਲ ਕਰ ਰਿਹਾ ਵਾਂ। ਫਿਰ ਤੁਸੀਂ ਬੈਟਰ ਦੇ ਵਿੱਚ ਆ ਜਾਓ ਤੇ ਸ਼ਾਹੀਨ ਦੇ ਵਿੱਚ ਮਾਸ ਸਦਾਕਤ ਨੇ ਬੜਾ ਅੱਛਾ ਪਰਫਾਰਮ ਕੀਤਾ, ਫਿਰ ਸਾਦ ਮਸੂਦ ਨੇ ਬੜਾ ਅੱਛਾ ਪਰਫਾਰਮ ਕੀਤਾ ਫਾਈਨਲ ਦੇ ਵਿੱਚ, ਫਿਰ ਸੁਫਿਆਨ ਮੁਕੀਮ ਦੀ ਤੁਸੀਂ ਬੋਲਿੰਗ ਚੁੱਕ ਕੇ ਵੇਖ ਲਓ ਨੇ ਕਿੰਨਾ ਅੱਛਾ ਪਰਫਾਰਮ ਕੀਤਾ। ਇਹ ਸਭ ਤੋਂ ਅੱਛੀ ਗੱਲ ਹੈ ਕਿ ਕੱਲ ਨੂੰ ਜਦੋਂ ਬਾਬਰ ਆਜ਼ਮ ਅਗਰ ਨਹੀਂ ਹੋਏਗਾ T20 ਦੇ ਵਿੱਚ ਤੇ ਇਹ ਮੁੰਡੇ ਸਾਨੂੰ ਕੰਮ ਆਣਗੇ, ਇਹ ਮੁੰਡੇ ਪਾਕਿਸਤਾਨ ਨੂੰ ਅੱਗੇ ਲੈ ਕੇ ਜਾਣਗੇ। ਅਸੀਂ ਇਹਦੇ ਵਾਸਤੇ ਹੀ ਅਸੀਂ ਬੇਚੈਨ ਹੈਗੇ ਸਾਂ ਕਿ ਪਾਕਿਸਤਾਨ ਦੇ ਵਿੱਚ ਟੈਲੈਂਟ ਨਜ਼ਰ ਕਿਉਂ ਨਹੀਂ ਆ ਰਿਹਾ, ਸਾਡੇ ਕੋਲ ਅੱਛੇ ਸਪਿਨਰ ਕਿਉਂ ਨਹੀਂ ਆ ਰਹੇ। ਲੇਕਿਨ ਅੱਛੀ ਗੱਲ ਹੈ ਤੁਹਾਡੇ ਕੋਲ ਹੁਣ 5-6 ਸਪਿਨਰਸ ਤਿਆਰ ਬੈਠੇ ਨੇ, ਤੁਹਾਡੇ ਕੋਲ ਹੁਣ ਵੈਰਾਈਟੀ ਆ ਗਈ ਹੈ। ਤੁਸੀਂ ਹੁਣ ਇਹਨਾਂ ਨੂੰ ਕਿੱਥੇ ਵੀ ਯੂਜ਼ ਕਰ ਸਕਦੇ ਹੋ, ਤੁਹਾਨੂੰ ਪਰੇਸ਼ਾਨ ਹੋਣ ਦੀ ਗੱਲ ਨਹੀਂ ਹੈ। ਪਿੱਛੇ ਰਹਿ ਗਈ ਤੁਹਾਡੀ ਬੈਟਰਸ ਦੀ ਗੱਲ, ਤੇ ਬੈਟਰਸ ਦੀ ਗੱਲ ਵੀ ਬੜੀ ਅੱਛੀ ਗੱਲ ਹੈ। ਤੁਹਾਡਾ ਮਾਸ ਸਦਾਕਤ ਉੱਤੇ ਆ ਕੇ ਪਰਫਾਰਮ ਕਰ ਰਿਹਾ ਹੈ ਤੇ ਬੜੀ ਅੱਛੀ ਗੱਲ ਹੈ। ਇੱਕ ਦੋ ਮੁੰਡਿਆਂ ਨੇ ਹੋਰ ਵੀ ਪਰਫਾਰਮ ਕੀਤਾ ਉਹਦੇ ਵਿੱਚ। ਸਾਦ ਮਸੂਦ ਕਿਉਂਕਿ ਆਲਰਾਊਂਡਰ ਹੈ, ਇਹਨੇ ਫਾਈਨਲ ਦੇ ਵਿੱਚ ਬੜੀ ਅੱਛੀ ਬੈਟਿੰਗ ਕੀਤੀ ਹੈ, ਸੈਮੀ ਫਾਈਨਲ ਦੇ ਵਿੱਚ ਬੜੀ ਅੱਛੀ ਬੈਟਿੰਗ ਕੀਤੀ ਹੈ। ਤੇ ਇਹ ਉਹ ਮੁੰਡੇ ਨੇ ਕਿ ਅਗਰ ਤੁਹਾਨੂੰ ਕੱਲ ਨੂੰ ਕੋਈ ਝਟਕਾ ਵੱਜਦਾ ਹੈ ਕਿਸੇ ਦੇ ਵੱਲੋਂ ਤੇ ਕੱਲ ਮੁੰਡੇ ਤੁਹਾਡੇ ਤਿਆਰ ਬੈਠੇ ਹੋਣਗੇ। ਇਹ ਸਭ ਤੋਂ ਅੱਛੀ ਗੱਲ ਹੈ। ਇਹਨਾਂ ਨੂੰ ਨਾਲ ਮੌਕਾ ਵੀ ਹੁਣ ਮਿਲਣਾ ਚਾਹੀਦਾ, ਜਿਸ ਤਰੀਕੇ ਨਾਲ ਫੈਸਲ ਅਕਰਮ ਨੂੰ ਮੌਕਾ ਮਿਲਿਆ ਐਵੇਂ ਇਹਨਾਂ ਨੂੰ ਤਿਆਰ ਕਰਨਾ। ਲੇਕਿਨ ਸਾਨੂੰ ਜਲਦਬਾਜ਼ੀ ਨਹੀਂ ਕਰਨੀ ਕਿ ਯਾਰ ਇਹਨਾਂ ਨੂੰ ਬਸ ਟੀਮ ਚ ਪਾਓ। ਅਸੀਂ ਕਿੰਨੇ ਮੁੰਡੇ ਖਿਡਾ ਸਕਦੇ ਹਾਂ? 11 ਮੁੰਡੇ ਖਿਡਾਣੇ ਨੇ, ਤੁਹਾਡੇ ਸੀਨੀਅਰਸ ਨਹੀਂ ਬੈਠੇ ਨੇ। ਹਾਂ, ਅਗਰ ਪਰਫਾਰਮ ਨਾ ਕਰਨ ਫਿਰ ਤੁਸੀਂ ਉਹਨਾਂ ਦੀ ਜਗ੍ਹਾ ਤੇ ਕੋਈ ਹੋਰ ਲੈ ਕੇ ਆਓ। ਜਿਵੇਂ ਹੁਣੀ ਸਾਇਮ ਅਯੂਬ ਪਰਫਾਰਮ ਸਹੀ ਤਰੀਕੇ ਨਾਲ ਬੈਟਿੰਗ ਦੇ ਵਿੱਚ ਨਹੀਂ ਕਰ ਰਹੇ, ਲੇਕਿਨ ਅਗਰ ਉਹ ਖੇਡ ਰਿਹਾ ਤੇ ਆਪਣੀ ਬੋਲਿੰਗ ਦੇ ਸਰ ਦੇ ਉੱਤੇ ਖੇਡ ਰਿਹਾ। ਲੇਕਿਨ ਜ਼ਾਹਿਰ ਗੱਲ ਹੈ ਮੌਕਾ ਇੱਕ ਹੱਦ ਤੱਕ ਹੀ ਮਿਲਦਾ ਹੈ, ਉਸ ਤੋਂ ਬਾਅਦ ਫਿਰ ਤੁਹਾਡੇ ਕੋਲ ਚਾਂਸ ਨਹੀਂ ਹੁੰਦਾ, ਤੁਸੀਂ ਪਰਫਾਰਮ ਕਰਨਾ ਹੁੰਦਾ ਹੈ। ਲੇਕਿਨ ਅੱਛੀ ਗੱਲ ਹੈ ਕਿ ਪਾਕਿਸਤਾਨ ਕੋਲ ਹੁਣ ਬੈਕਅਪ ਤਿਆਰ ਬੈਠਾ ਹੈ। ਤੁਸੀਂ ਵੇਖ ਲਓ ਕਿ ਸਾਨੂੰ ਜ਼ਿਆਦਾਤਰ ਜਿਹੜੀ ਹੈਲਪ ਮਿਲ ਰਹੀ ਹੈ ਉਹ ਸਪਿਨਰਾਂ ਕੋਲੋਂ ਮਿਲ ਰਹੀ ਹੈ। ਜਿਵੇਂ ਲਾਸਟ ਮੈਚ ਉਸਮਾਨ ਤਾਰਿਕ ਨੇ ਹੈਲਪ ਦਿੱਤੀ ਹੈ, ਇਸੇ ਤਰੀਕੇ ਨਾਲ ਸ਼ਾਹੀਨ ਦੇ ਵਿੱਚ ਵੀ ਸਾਨੂੰ ਸਾਦ ਮਸੂਦ ਨੇ ਤੇ ਮਾਸ ਸਦਾਕਤ ਨੇ ਸਪਿਨਰ ਦੇ ਵਿੱਚ ਹੈਲਪ ਦਿੱਤੀ। ਸੁਫਿਆਨ ਮੁਕੀਮ ਨੇ ਫਾਈਨਲ ਦੇ ਵਿੱਚ ਬੜਾ ਅੱਛਾ ਬੋਲਿੰਗ ਕੀਤੀ ਹੈ। ਤੇ ਯਾਨੀ ਕਿ ਹੁਣ ਸਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਮੈਂ ਅਕਸਰ ਗੱਲ ਕਰਦਾ ਸੀ ਸੋਸ਼ਲ ਮੀਡੀਆ ਦੇ ਉੱਤੇ, ਯਾਰ ਸਾਡੇ ਕੋਲ ਸਪਿਨਰ ਕਿੱਥੇ ਗਏ ਨੇ? ਸਈਦ ਅਜਮਲ ਤੋਂ ਬਾਅਦ, ਸਕਲੈਨ ਮੁਸ਼ਤਾਕ ਤੋਂ ਬਾਅਦ, ਮੁਸ਼ਤਾਕ ਅਹਿਮਦ ਤੋਂ ਬਾਅਦ, ਦਾ ਗ੍ਰੇਟ ਲੈਜੈਂਡ ਅਬਦੁਲ ਕਾਦਰ ਤੋਂ ਬਾਅਦ ਸਾਡੇ ਕੋਲ ਖੇਪ ਕਿਉਂ ਨਹੀਂ ਆ ਰਹੀ? ਲੇਕਿਨ ਬੜੀ ਅੱਛੀ ਗੱਲ ਹੈ ਜੀ, ਸਾਡੇ ਕੋਲ ਹੁਣ ਸਪਿਨਰ ਦੀ ਇੱਕ ਵੱਡੀ ਲੋਟ ਤਿਆਰ ਹੋ ਗਈ ਹੈ। ਹੁਣ ਅਸੀਂ ਕਿੱਥੇ ਵੀ ਗੱਲ ਕਰੀਏ, ਪਾਕਿਸਤਾਨ ਦੀ ਟੀਮ ਦੀ ਬਹੁਤ ਚੰਗਾ ਪਰਫਾਰਮ ਕੀਤਾ, ਲੇਕਿਨ ਇਹ ਇੰਡੀਆ ਤੇ ਜਿਹੜਾ ਜਨੂਬੀ ਅਫਰੀਕਾ ਦੀ ਟੈਸਟ ਸੀਰੀਜ਼ ਜਾਰੀ ਹੈ, ਇਹ ਬੜੀ ਭੈੜੀ ਤਰ੍ਹਾਂ ਜਿਹੜਾ ਕਹਿੰਦੇ ਨਾ ਐਕਸਪੋਜ਼ ਹੋ ਗਈ ਇੰਡੀਅਨ ਟੀਮ। ਜਸਪ੍ਰੀਤ ਬੁਮਰਾਹ ਨੂੰ ਜਿਸ ਤਰ੍ਹਾਂ ਛੱਕੇ ਮਾਰੇ ਨੇ ਮਾਰਕੋ ਜਾਨਸਨ ਨੇ, ਪਹਿਲਾ ਟੈਸਟ ਤੇ ਉਹ ਹਾਰ ਗਏ, ਹੁਣ ਦੂਜੇ ਵਿੱਚ ਵੀ ਤਲਵਾਰ ਲਟਕਦੀ ਪਈ ਹੈ। ਤੇ ਕਿਉਂ ਤੁਸੀਂ ਸਮਝਦੇ ਹੋ ਇੰਡੀਆ ਨੂੰ ਹੋ ਕੀ ਗਿਆ ਜਿਹੜਾ ਬਿਲਕੁਲ ਹੀ ਭੀਗੀ ਬਿੱਲੀ ਬਣ ਗਈ? ਬਿਲਕੁਲ ਉਹ ਕਹਿੰਦੇ ਨੇ ਨਾ, ਜਦੋਂ ਤੁਸੀਂ ਕਿਸੇ ਦੇ ਵਾਸਤੇ ਗੱਡਾ ਖੋਦਦੇ ਹੋ ਨਾ ਤੇ ਤੁਸੀਂ ਸਮ ਟਾਈਮ ਆਪ ਵੀ ਗਿਰ ਜਾਂਦੇ ਉਹਦੇ ਵਿੱਚ, ਤੇ ਇੰਡੀਆ ਦੇ ਨਾਲ ਵੀ ਇਹੀ ਹੋ ਰਿਹਾ। ਇਹ ਮਜ਼ਾਕ ਉਡਾਉਂਦੇ ਸਨ ਪਾਕਿਸਤਾਨ ਦਾ ਜਦੋਂ ਅਫਰੀਕਾ ਦੀ ਟੀਮ ਆਈ ਸੀ, ਲੇਕਿਨ ਹੁਣ ਉਹਨਾਂ ਦੇ ਠੀਕ ਹੈ, ਤੁਸੀਂ ਵੇਖ ਲਓ ਜ਼ਿਆਦਾਤਰ ਪਲੇਅਰ ਉਹੀ ਨੇ ਜਿਹੜੇ ਪਾਕਿਸਤਾਨ ਆਏ ਸਨ। 2-3 ਜਿਹੜੇ ਸੀਨੀਅਰਸ ਨਹੀਂ ਆਏ, ਉਹ ਆਪਣੀ ਮਰਜ਼ੀ ਤੋਂ ਨਹੀਂ ਆਏ, ਉਹ ਹਨ ਉਹਦੇ ਵਿੱਚ ਐਡ ਹੋਏ ਨੇ, ਲੇਕਿਨ ਪਰਫਾਰਮ ਉਹੀ ਕਰਦੇ ਪਏ ਨੇ ਜਿਹੜੇ ਪਾਕਿਸਤਾਨ ਆ ਕੇ ਪਰਫਾਰਮ ਕਰਕੇ ਗਏ ਸਨ। ਉਹਨਾਂ ਦੇ ਹੱਥੋਂ ਹੀ ਜ਼ਲੀਲ ਹੋ ਰਹੇ, ਇੰਡੀਅਨ ਟੀਮ ਜ਼ਲੀਲ ਹੋ ਰਹੀ ਹੈ। ਲੇਕਿਨ ਇਹ ਬੜੀ ਸੋਚਣ ਦੀ ਗੱਲ ਹੈ, ਉਹਨਾਂ ਦੇ ਜਿਹੜੇ ਕ੍ਰਿਕਟ ਐਕਸਪਰਟਸ ਨੇ ਜਾਂ ਐਕਸ ਕ੍ਰਿਕਟਰਸ ਨੇ, ਉਹ ਵੀ ਸਰ ਫੜ ਕੇ ਬੈਠੇ ਨੇ ਕਿ ਸਾਨੂੰ ਹੋ ਕੀ ਗਿਆ, ਕਿਉਂਕਿ ਇੱਥੇ ਆ ਕੇ ਨਿਊਜ਼ੀਲੈਂਡ ਮਾਰ ਕੇ ਉਹਨਾਂ ਨੂੰ ਚਲੀ ਗਈ, ਹੁਣ ਸਾਊਥ ਅਫਰੀਕਾ ਇਹਨਾਂ ਨੂੰ ਮਾਰ ਰਹੀ ਹੈ। ਤੇ ਉਹ ਕਹਿਣ ਦਾ ਮਕਸਦ ਹੈ ਕਿ ਤੁਹਾਡੇ ਕੋਲ ਐਡਵਾਂਟੇਜ ਹੁੰਦਾ ਜਦੋਂ ਤੁਹਾਡਾ ਹੋਮ ਗਰਾਊਂਡ ਹੋਵੇ, ਤੁਹਾਡੇ ਕੋਲ ਐਡਵਾਂਟੇਜ ਹੁੰਦਾ, ਤੁਸੀਂ ਆਪਣੀ ਮਰਜ਼ੀ ਦੀ ਪਿਚਸ ਤਿਆਰ ਕਰੋ ਤੇ ਤੁਸੀਂ ਮੈਚ ਜਿੱਤੋ, ਤੁਸੀਂ ਆਪਣੀ ਰੇਟਿੰਗ ਅੱਛੀ ਕਰੋ। ਲੇਕਿਨ ਆਪਣੇ ਮੁਤਾਬਿਕ ਪਿਚਾਂ ਬਣਾ ਕੇ ਵੀ ਅਗਰ ਤੁਸੀਂ ਟ੍ਰੈਪ 'ਚ ਫਸ ਜਾਂਦੇ ਹੋ, ਆਪੋਜੀਸ਼ਨ ਦੇ ਟ੍ਰੈਪ ਦੇ ਵਿੱਚ, ਤੇ ਇਹ ਬੜੀ ਮਾਯੂਸੀ ਦੀ ਗੱਲ ਹੈ ਤੇ ਇਹ ਬੜੀ ਵੱਡੀ ਜ਼ਲਾਲਤ ਸਮਝੀ ਜਾਂਦੀ ਹੈ। ਤੇ ਇੰਡੀਆ ਦੇ ਹਿੱਸੇ ਦੇ ਵਿੱਚ ਉਹ ਜ਼ਲਾਲਤ ਆਈ ਹੈ, ਕਿਉਂਕਿ ਇਹਨਾਂ ਨੇ ਜਦੋਂ ਪਾਕਿਸਤਾਨ ਨੂੰ ਟ੍ਰੈਪ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹ ਇਹਨਾਂ ਨੇ ਮੂੰਹ ਦੀ ਖਾਧੀ ਹੈ। ਤੇ ਹੁਣ ਵੀ ਤੁਸੀਂ ਵੇਖ ਲਓ, ਉਤੋਂ ਉਹਨਾਂ ਦੇ ਵੀ 5-6 ਆਊਟ ਹੋ ਗਏ ਸਨ, ਲੇਕਿਨ ਥੱਲੇ ਆ ਕੇ ਉਹ ਸੁਤੂ ਸਾਮੀ ਨੇ ਜਿਸ ਤਰੀਕੇ ਨਾਲ ਪਰਫਾਰਮ ਕੀਤਾ, ਜੈਨਸਨ ਤੁਸੀਂ ਕਿਹਾ, ਜੈਨਸਨ ਨੇ ਜਿਸ ਤਰੀਕੇ ਨਾਲ ਪਰਫਾਰਮ ਕੀਤਾ, 93 ਰਨਸ ਦੀ ਇਨਿੰਗ ਖੇਡੀ, ਫਿਰ ਉਸ ਤੋਂ ਬਾਅਦ ਉਹ ਆਪ ਖੇਡ ਹੀ ਨਹੀਂ ਸਕੇ, ਸਿਰਫ 200 ਰਨਸ ਬਣਾਏ। ਇੰਡੀਆ ਵਾਸਤੇ ਇਹ ਹੁਣ ਸੋਚਣ ਦਾ ਮਕਾਮ ਹੈ